अस्सलाम वालेकुम जी एंड प्यार भरी सत श्री अकाल आदाब। मैं हाँ ਤੁਹਾਡਾ ਆਪਣਾ ਹੋਸਟ ਸ਼ਾਹਿਦ ਸ਼ਬੀਰ ਬਾਬਾ ਜੀ ਔਰ ਤੁਸੀਂ ਦੇਖ ਰਹੇ ਹੋ ਰੇਡੀਓ ਸਾਡੇ ਵਾਲਾ ਐਂਡ ਵੈਬ ਟੀਵੀ ਸਾਡੇ ਵਾਲਾ। ਵੈਬ ਟੀਵੀ ਸਾਡੇ ਵਾਲਾ ਐਂਡ ਰੇਡੀਓ ਸਾਡੇ ਵਾਲਾ ਆਕਲੈਂਡ ਨਿਊਜ਼ੀਲੈਂਡ ਦਾ ਸਭ ਤੋਂ ਜ਼ਿਆਦਾ ਦੇਖਿਆ ਔਰ ਸੁਣਿਆ ਜਾਣ ਵਾਲਾ ਪੰਜਾਬੀ ਰੇਡੀਓ ਹੈ ਜੀ। ਜੀ ਹਾਂ ਜੀ, ਕਦੀ ਕਦੀ ਸੁਣ ਕੇ ਲੋਕੀ ਹੈਰਾਨ ਹੁੰਦੇ ਨੇ ਕਿ ਰੇਡੀਓ ਦੇਖੇ ਵੀ ਜਾਂਦੇ ਨੇ ਜੀ। ਮਾਡਰਨ ਦੌਰ ਹੈ, ਹੁਣ ਰੇਡੀਓ ਜਿਹੜੇ ਨੇ ਉਹ ਦੇਖੇ ਵੀ ਜਾਂਦੇ ਨੇ ਤੇ ਸੁਣੇ ਵੀ ਜਾਂਦੇ ਨੇ। ਅੱਜ ਅਸੀਂ ਬਹੁਤ ਨਵੇਕਲੀ ਜਗ੍ਹਾ ਦੇ ਉੱਤੇ ਪਹੁੰਚੇ ਹਾਂ ਪੰਜਾਬ ਦੇ ਵਿੱਚ। ਤੁਸੀਂ ਕਹਿ ਲਵੋ ਕਿ ਕਦੀ ਇਹ ਜ਼ਿਲ੍ਹਾ ਹੁੰਦਾ ਸੀ ਸ਼ਾਹਪੁਰ, ਠੀਕ ਹੈ ਜੀ, ਬਿਫੋਰ ਹਿਲ ਸਟੇਸ਼ਨਸ, ਬਿਫੋਰ ਸੁੰਸਕੇਸਰ। ਅਗਰ ਜਿਹੜੇ ਲੋਕ ਇੱਧਰੋਂ ਗਏ ਨੇ, ਜ਼ਿਲ੍ਹਾ ਕਹਿ ਲਵੋ ਤੁਸੀਂ, ਹੁਣ ਦਾ ਤਾਂ ਸਰਗੋਧਾ ਹੈ, ਅਤੇ ਭੇਰਾ, ਮਿਆਣੀ ਅਤੇ ਸ਼ਾਹਪੁਰ, ਇਹ ਤਾਂ ਕਿਸੇ ਤੋਂ ਇਹਨਾਂ ਦੀ ਤਾਰੀਖ ਲੁਕੀ ਹੋਈ ਨਹੀਂ ਹੈ। ਉਸੇ ਜਗ੍ਹਾ ਦੇ ਉੱਤੇ ਅਸੀਂ ਅੱਜ ਪਹੁੰਚੇ ਹਾਂ। ਅੱਜ ਅਸੀਂ ਤੁਹਾਨੂੰ ਇੱਕ ਪਹਿਲਾ ਸਕੂਲ ਅਸੀਂ ਤੁਹਾਨੂੰ ਦਿਖਾਇਆ, ਰਾਮ ਕ੍ਰਿਸ਼ਨ ਗੁਰਮਤ ਹਾਈ ਸਕੂਲ, ਠੀਕ ਹੈ ਜੀ, ਜਿਹੜਾ ਕਿ ਤੁਸੀਂ ਕਹਿ ਸਕਦੇ ਹੋ ਕਿ ਮੇਨ ਰੋਡ ਦੇ ਉੱਤੇ ਹੈ। ਇੱਕ ਰਾਈਟ ਸਾਈਡ 'ਤੇ ਅੰਦਰ ਆ ਕੇ 1 ਕਿਲੋਮੀਟਰ ਦੇ ਫਾਸਲੇ 'ਤੇ ਤੁਸੀਂ ਅਗਰ ਦੇਖੋ ਸ਼ਾਹਪੁਰ ਦੇ ਅੰਦਰ, ਅਤੇ ਉੱਥੇ ਬਹੁਤ ਹੀ ਇੱਕ ਹਿਸਟੋਰੀਕਲ DAV ਸਕੂਲ ਜਿਹੜਾ ਉਹ ਮੌਜੂਦ ਹੈ। ਔਰ DAV ਸਕੂਲ ਦੇ ਵਿੱਚ ਪੁਰਾਣੀ ਔਰ ਨਵੀਂ ਜਿਹੜੀ ਹੈ ਬਿਲਡਿੰਗ, ਉਹ ਦੋਵੇਂ ਹੀ ਮੌਜੂਦ ਹਨ। ਔਰ ਉਹਦੇ ਵਿੱਚ ਕਹਿ ਲਵੋ ਤੁਸੀਂ ਕਿ ਪੁਰਾਣੀ ਬਿਲਡਿੰਗ ਜਿਹੜੀ ਹੈ ਫਲੱਡ ਆਉਣ ਕਾਰਨ, ਜਾਂ ਜਿਹੜਾ ਕਹਿ ਲਵੋ ਕਿ ਜਦੋਂ ਸੈਲਾਬ ਆਇਆ ਸੀ ਦਰਿਆ ਦੇ ਵਿੱਚ, ਅਤੇ ਉਸ ਵੇਲੇ ਕਾਫੀ ਬਿਲਡਿੰਗ ਨੂੰ ਨੁਕਸਾਨ ਪਹੁੰਚਿਆ। ਹੁਣ ਉਹ ਬਿਲਡਿੰਗ ਆਪਣੀ ਲਾਸਟ ਸਟੇਜ ਦੇ ਉੱਤੇ ਖਲੋਤੀ ਹੋਈ ਹੈ। ਅਗਰ ਉਹਦੀ ਸੇਵਾ ਸੰਭਾਲ ਨਾ ਕੀਤੀ ਗਈ ਤਾਂ ਬਹੁਤ ਜਲਦ ਉਹ ਬਿਲਡਿੰਗ ਸਾਡੇ ਤੋਂ ਅਲੋਪ ਹੋ ਜਾਏਗੀ ਔਰ ਖ਼ਤਮ ਹੋ ਜਾਏਗੀ। ਕਹਿੰਦੇ ਨੇ ਕਿ ਪਾੜਾ ਜਾਂ ਪਾਰਟੀਸ਼ਨ ਜਾਂ ਹਿਸਟਰੀ, ਜੋ ਵੀ ਕਹਿ ਲਵੋ ਤੁਸੀਂ ਕਿ ਵੰਡ ਜਿਹੜੀ ਹੈ, ਉਹਨੇ ਸਭ ਤੋਂ ਜ਼ਿਆਦਾ ਨੁਕਸਾਨ ਜਿਹੜਾ ਸੀ ਪਹੁੰਚਾਇਆ ਸੀ। ਸਭ ਤੋਂ ਪਹਿਲੇ ਬੰਗਾਲ, ਦੂਸਰੇ ਨੰਬਰ 'ਤੇ ਪੰਜਾਬ ਔਰ ਤੀਸਰੇ ਨੰਬਰ 'ਤੇ ਕਸ਼ਮੀਰ ਨੂੰ। ਅਤੇ ਪੰਜਾਬ ਦੀ ਵੰਡ ਨੂੰ ਲੈ ਕੇ 3 ਦਿਨ ਦੇ ਵਿੱਚ ਫੈਸਲਾ ਕਿਹਨੇ ਕੀਤਾ? ਨਾਨ ਪੰਜਾਬੀਜ਼ ਨੇ। ਪੰਜਾਬੀਆਂ ਤੋਂ ਪੁੱਛਿਆ ਨਹੀਂ ਗਿਆ ਪਾੜਨ ਤੋਂ ਪਹਿਲੇ ਕਿ ਵੀ ਤੁਹਾਨੂੰ ਅਸੀਂ ਵੰਡ ਦਈਏ ਕਿ ਨਾ ਵੰਡ ਦਈਏ। ਅਤੇ ਉਸੇ ਵੰਡ ਦੇ ਵਿੱਚ ਅਗਰ ਤੁਸੀਂ ਦੇਖਦੇ ਹੋ ਤਾਂ ਬਹੁਤ ਜ਼ਿਆਦਾ ਸਾਰੇ ਇੰਸਟੀਟਿਊਟ, ਬਹੁਤ ਜ਼ਿਆਦਾ ਸਾਰੇ ਧਰਮਸ਼ਾਲ, ਬਹੁਤ ਜ਼ਿਆਦਾ ਸਾਰੇ ਗੁਰੂ ਘਰ, ਬਹੁਤ ਜ਼ਿਆਦਾ ਸਾਰੀਆਂ ਮਸੀਤਾਂ, ਬਹੁਤ ਜ਼ਿਆਦਾ ਸਾਰੇ ਮੰਦਰ, ਅਤੇ ਇਸ ਤਰ੍ਹਾਂ ਕਰਕੇ ਉਹ ਸਾਰੀਆਂ ਚੀਜ਼ਾਂ ਜਿਹੜੀਆਂ ਸੀ ਈਸਟ ਤੋਂ ਵੈਸਟ, ਵੈਸਟ ਤੋਂ ਈਸਟ ਆਉਣ ਜਾਣ ਵਾਲੇ ਜਿਹੜੇ ਸੀ ਉਹ ਛੱਡ ਕੇ ਗਏ। ਉਹਨਾਂ ਦੇ ਵਿੱਚੋਂ ਹੀ ਅੱਜ ਅਸੀਂ ਇਸ ਬਹੁਤ ਹੀ ਤਾਰੀਖੀ ਜਗ੍ਹਾ ਦੇ ਉੱਤੇ ਪਹੁੰਚੇ ਹਾਂ। ਕਾਫੀ ਲੋਕ ਐਸੇ ਨੇ ਜਿਨ੍ਹਾਂ ਦੇ ਪੁਰਖਾਂ ਦੀਆਂ ਯਾਦਾਂ ਇਸ ਸਕੂਲ ਦੇ ਨਾਲ ਜੁੜੀਆਂ ਹੋਣਗੀਆਂ। ਜੀ ਹਾਂ ਜੀ, DAV ਸਕੂਲ ਸ਼ਾਹਪੁਰ ਦੇ ਵਿੱਚ ਹਾਂ ਅਸੀਂ, ਅਤੇ ਗੱਲ ਕਰਦੇ ਹਾਂ। ਸਾਡੇ ਨਾਲ ਇਸ ਵੇਲੇ ਮੌਜੂਦ ਹਨ ਹੈਡ ਮਾਸਟਰ ਸਾਹਿਬ ਜਿਹੜੇ ਨੇ ਇਸ ਸਕੂਲ ਦੇ, ਵੈਰੀ ਯੰਗ ਮੈਨ ਔਰ ਬਹੁਤ ਵੈਲਕਮਿੰਗ ਨੇ। अस्सलाम वालेकुम जी। वालेकुम अस्सलाम। ਕੀ ਇਸਮ ਸ਼ਰੀਫ ਭਾਈਜਾਨ ਆਪਣਾ? वकास रहमान मेरा नाम है। ਜੀ ਵਕਾਸ ਰਹਿਮਾਨ ਬਾਈ ਜਿਹੜੇ ਨੇ ਇਹ ਵੀ ਮਾਈਗ੍ਰੇਟਿਡ ਨੇ। ਇਹਨਾਂ ਦੇ ਵੀ ਪੁਰਖ ਜਿਹੜੇ ਨੇ ਉਹ ਬਿਲਕੁਲ ਦਿੱਲੀ ਦੇ ਨਾਲ ਤੋਂ ਹੀ ਆਏ ਨੇ ਔਰ ਇਹ ਬੜੇ ਯੰਗ ਏਜ ਦੇ ਵਿੱਚ ਇੱਥੇ ਹੈਡ ਮਾਸਟਰ ਬਣੇ ਨੇ। ਥੋੜ੍ਹਾ ਜਿਹਾ ਸਰ ਤੁਸੀਂ ਆਪਣੇ ਬਾਰੇ 'ਚ ਪੰਜਾਬੀ 'ਚ ਦੱਸੋ ਕਿ ਤੁਹਾਡੇ ਵੱਡੇ ਕਿਹੜੀ ਜਗ੍ਹਾ ਤੋਂ ਆਏ ਸੀ? एक्चुअली मैं ज़्यादा पंजाबी बोल नहीं सकता, मैं ख़ुद क्योंकि इंडिया से माइग्रेटेड हूँ। तो बाकी है कि जो वालिदैन मेरे हैं वो इंडिया से आए थे, गुड़गांव से, और जो मेरी दादी थी वो झाड़सा से थी, दिल्ली की ही इसमें है, बाउंड्री में मौजूद है। तो वहाँ से माइग्रेट करके हम लोग फिर यहाँ सरगोदा जब से सरवाइव कर रहे हैं, और डेट्स ऑल। ਓਕੇ, ਅੱਛਾ, ਥੋੜ੍ਹਾ ਜਿਹਾ ਇਹ ਦੱਸੋ ਸਰ, ਤੁਸੀਂ ਇਹਦੀ ਨੇਮ ਪਲੇਟਸ ਵਗੈਰਾ ਦੇਖੀਆਂ ਸਾਰੀਆਂ ਸਕੂਲ ਦੀਆਂ? जी मैंने देखी हैं। DAV दयानंद आयुर्वेदिक स्कूल जो है जी, ये एक्चुअली ये इसको मैंने जहाँ तक मैंने देखा, ये आर्या स्कूल है। जो रोड के राइट साइड पे आप देख के आए हैं वो खालसा स्कूल है, इसको आर्या स्कूल कहते हैं। ओके, बाकी आर्या स्कूल वैसे DAV भी लिखा हुआ है। जी जी बिल्कुल लिखा हुआ है, तो बिल्कुल। दयानंद आयुर्वेदिक स्कूल जो है वो थे असल में, मतलब कि स्वामी दयानंद सरस्वती जी, बेसिकली लाहौर में भी एक रोड है जिसका नाम स्वामी नगर रोड है, मेरे घर के बिल्कुल पास है। तो ये उन्हीं के DAV स्कूल थे। और DAV जो लाहौर का सबसे बड़ा इस वक्त कॉलेज है, जिसे कहा जाता है इस्लामिया कॉलेज सिविल लाइंस, तो वो भी पहले जो है वो DAV ही है, सेम इसी की ब्रांच कह लें आप, यहाँ वो इसकी ब्रांच, यहाँ ये उसकी ब्रांच। और रावलपिंडी में भी जो कॉलेज रोड है वो भी DAV कॉलेज के नाम से। आप आएँ ज़रा थोड़ा सा हमें गाइड करें। हाँ जी, ऑन लेट बाय लगा हुआ है श्री ओम तो बाद, श्री ओम तो बाद ਜਿਹੜਾ ਉਹਨਾਂ ਨੇ ਇੰਗਲਿਸ਼ ਦੇ ਸਾਹਮਣੇ ਆ ਰਿਹਾ DAV ਹਾਈ ਸਕੂਲ ਸ਼ਾਹਪੁਰ ਸਿਟੀ। और फाउंडेशन स्टोन लेड बाय लिखा हुआ है श्री महात्मा हंसराज जी, मतलब कि महात्मा हंसराज जी ने ਇਹਦਾ ਜਿਹੜਾ ਸਟੋਨ ਲੇਡ ਰੱਖਿਆ। ਔਰ ਉਸ ਤੋਂ ਬਾਅਦ 1919 ਦੇ ਵਿੱਚ ਹੈ।
ਤੇ ਇਹ ਡੀਏਵੀ ਜਿਸ ਤਰ੍ਹਾਂ ਕਿ ਪੰਜਾਬ ਦੇ ਵਿੱਚ ਹੋਰ ਵੀ ਡੀਏਵੀ ਸਕੂਲ ਔਰ ਕਾਲਜਸ ਨੇ ਸੇਮ ਉਸੇ ਤਰ੍ਹਾਂ ਹੀ ਹੈ। ਤੁਸੀਂ ਥੋੜਾ ਜਿਹਾ ਕਲੋਜ਼ ਕਰਕੇ ਇਹ ਦਿਖਾਓ ਜ਼ਰਾ ਸਟੋਨ ਲੇਡ ਬਾਏ। ਇਹ ਬਿਲਡਿੰਗ ਜਿਹੜੀ ਹੈ ਉਹ ਡੇਂਜਰਸ ਹੋ ਚੁੱਕੀ ਹੈ ਕਿਉਂਕਿ ਫਲੱਡ ਕਾਰਨ ਬਹੁਤ ਹੀ ਬੁਰਾ ਹਾਲ ਹੈ ਇਹਦਾ। ਦੂਸਰਾ ਵੀ ਅਸੀਂ ਤੁਹਾਨੂੰ ਸਟੋਨ ਲੇਡ ਦਿਖਾਉਂਦੇ ਹਾਂ ਜੀ ਇਹਦਾ। ਤੇ ਇਹ ਸਾਰੀ ਦੀ ਸਾਰੀ ਜਿਹੜੀ ਹੈ ਬਲਕਿ ਠੀਕ ਹੈ ਜੀ, ਉੱਤੇ ਲਿਖਿਆ ਹੋਇਆ ਗਰੀਬਦਾਸ ਹਾਲ, ਔਰ ਗਰੀਬਦਾਸ ਹਾਲ ਬਿਲਟ ਬਾय ਹਿਸ ਫਰੈਂਡਸ ਐਂਡ ਸਨ। ਅੱਗੇ ਕੁਝ ਥੋੜਾ ਜਿਹਾ ਮਿਟਿਆ ਹੋਇਆ ਔਰ admirers or as a mark of appreciation division devotion and services to the school. ਓਕੇ ਜੀ। ਇਹਨਾਂ ਇੱਕ ਤੇ ਇਹ ਲੇਡ ਹੈ ਹੁਣ, ਇਹ ਤਾਂ ਖਾਲੀ ਸੇਵਾ ਦੀ ਗੱਲ ਚੱਲ ਰਹੀ ਹੈ। ਹਾਂ ਇੱਥੇ ਕਲੀਅਰ ਹੈ ਜੀ ਜ਼ਿਆਦਾ। ਓਮ ਬਿਲਟ ਇਨ ਦੀ ਸਕਿਰਿਟ ਮੈਮੋਰੀ ਆਫ ਦੀ ਜਵਾਲਾ Shahi Kumar died July 1896 by his son, or Lalas Devi, Dittamal and Chamanlal Kumar engineers 1919। ਬਾਕੀ ਜਿਹੜੀ ਹੈ ਉਹ ਸਾਰੀ ਲਿਖੀ ਹੋਈ ਹੈ ਸੰਸਕ੍ਰਿਤੀ ਜਾਂ ਦੇਵਨਾਗਰੀ, ਔਰ ਬਿਲਡ ਬਾय ਗਣੇਸ਼ ਦਾਸ ਕੁਮਾਰ। ਅੱਛਾ, ਦਾਸਪੰਥੀ ਲੋਕਾਂ ਦੀ ਜ਼ਿਆਦਾ ਉਹ ਹੈ ਇਨ ਦੀ ਸਕਿਰਿਟ ਮੈਮੋਰੀ ਹਿਜ਼ ਵਾਈਫ ਸ਼੍ਰੀ ਜਵਾਲਾ ਦੇਵੀ ਐਂਡ ਬਾय ਹਰ ਸਨ ਤੇਜਭਾਨ ਕੁਮਾਰ। ਤੇਜਭਾਨ ਕੁਮਾਰ सर प्लीज़ आप प्रोनाउंस कर दें। फोर्थ स्टोन जो यहाँ मेंशन लगा हुआ है उसमें है बिल्ट ऑन अर्जन